ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ ਪੰਜਾਬੀ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਆ। ਤੇ ਅੱਜ ਅਸੀਂ ਯਸੂ ਤੇ ਨਿਕੋਦੀਮਸ ਦੀ ਮੁਲਾਕਾਤ ਦੇ ਬਾਰੇ ਗੱਲ ਕਰਾਂਗੇ। ਯੋਹੰਨਾ ਯਸੂ ਮਸੀਹ ਦਾ ਜਿਹੜਾ ਪਿਆਰਾ ਸ਼ਾਗਿਰਦ ਹੈ, ਜਿਹਨੂੰ ਬੜੀ ਮੁਹੱਬਤ ਰੱਖਦਾ ਹੈ, ਉਹ ਕੀ ਕਲਮਬੰਦ ਕਰਦਾ ਹੈ। ਯੋਹੰਨਾ ਦੀ ਅੰਜੀਲ ਉਹਦੇ 3ਰੇ ਬਾਬ ਦੇ ਵਿੱਚ ਇਹ ਸਾਨੂੰ ਨਿਕੋਦੀਮਸ ਦੇ ਬਾਰੇ ਪਤਾ ਲੱਗਦਾ ਹੈ ਕਿ ਇਹ ਯਸੂ ਮਸੀਹ ਦੇ ਕੋਲ ਰਾਤ ਨੂੰ ਹਨੇਰੇ 'ਚ ਆਇਆ ਮਿਲਣ ਲਈ ਕਿ ਮੈਨੂੰ ਕੋਈ ਦੂਜਾ ਬੰਦਾ ਵੇਖੇ ਨਾ। ਕਿਉਂ ਨਿਕੋਦੀਮਸ ਜਿਹੜਾ ਹੈ ਇਹ ਯਹੂਦੀਆਂ ਦਾ ਸਰਦਾਰ ਸੀ ਤੇ ਇਹ ਯਸੂ ਦੇ ਕੋਲ ਮਿਲਣ ਲਈ ਆਇਆ ਤੇ ਯਸੂ ਨੂੰ ਮਿਲਣਾ ਚਾਹੁੰਦਾ ਤੇ ਇਹਨੇ ਮਨਸੂਬਾ ਬਣਾਇਆ। ਜਿਵੇਂ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਇੱਕ ਸ਼ਖਸ ਜਿਹਦਾ ਕੱਦ ਛੋਟਾ ਸੀ, ਜਿਹਦਾ ਨਾਂ ਜ਼ਕਈ ਸੀ, ਉਹਨੇ ਯਸੂ ਨੂੰ ਵੇਖਣ ਦਾ ਮਨਸੂਬਾ ਬਣਾਇਆ। ਤੇ ਅੱਜ ਅਸੀਂ ਨਿਕੋਦੀਮਸ ਦੇ ਬਾਰੇ ਗੱਲ ਕਰਨ ਲੱਗੇ ਹਾਂ ਕਿ ਇਹਨੇ ਵੀ ਮਨਸੂਬਾ ਬਣਾਇਆ ਕਿ ਮੈਂ ਯਸੂ ਨੂੰ ਵੇਖਾਂ, ਯਸੂ ਨਾਲ ਮਿਲਾਂ, ਯਸੂ ਨਾਲ ਗੱਲਬਾਤ ਕਰਾਂ। ਲੇਕਿਨ ਯਹੂਦੀਆਂ ਦੇ ਡਰ ਤੋਂ ਨਹੀਂ ਸੀ ਜਾਣਾ ਚਾਹੁੰਦਾ ਸਾਰਿਆਂ ਦੇ ਸਾਹਮਣੇ, ਇਸ ਲਈ ਕਿ ਇਹ ਸਰਦਾਰ ਸੀ। ਇਹਨੇ ਪਲਾਨ ਕੀਤਾ, ਮਨਸੂਬਾ ਬਣਾਇਆ ਕਿ ਰਾਤ ਨੂੰ ਜਾਵਾਂਗਾ ਜਦੋਂ ਕੋਈ ਨਹੀਂ ਵੇਖਦਾ ਹੋਏਗਾ। ਤੇ ਇਹ ਰਾਤ ਨੂੰ ਹਨੇਰੇ ਦੇ ਵਿੱਚ ਯਸੂ ਦੇ ਕੋਲ ਗਿਆ ਤੇ ਯਸੂ ਦੇ ਕੋਲ ਜਾ ਕੇ ਨਾ ਤੇ ਯਸੂ ਨਾਲ ਗੱਲਬਾਤ ਕਰਨ ਲੱਗਾ। ਤੇ ਯੋਹੰਨਾ ਲਿਖਦਾ ਹੈ, ਖੁਦਾ ਦੇ ਕਲਾਮ 'ਚ ਲਿਖਿਆ ਹੈ ਕਿ ਨਿਕੋਦੀਮਸ ਆਂਦਾ ਹੈ ਕਿ ਐ ਰੱਬੀ, ਮੈਂ ਜਾਣਨਾ ਵਾਂ ਕਿ ਤੂੰ ਖੁਦਾ ਵੱਲੋਂ ਉਸਤਾਦ ਹੋ ਕੇ ਆਇਆ, ਕਿ ਜੋ ਮੋਜਜ਼ੇ ਤੂੰ ਵਹਾਨਾ ਹੈ ਉਹ ਕੋਈ ਦੂਜਾ ਬੰਦਾ ਨਹੀਂ ਵਹਾ ਸਕਦਾ। ਤੇ ਯਸੂ ਮਸੀਹ ਨੇ ਉਹਨੂੰ ਇੱਕ ਗੱਲ ਕਹੀ ਜਿਹੜੀ ਅੱਜ ਮੈਂ ਖਾਸ ਦੱਸਣਾ ਚਾਹੁੰਦਾ ਵਾਂ। ਯਸੂ ਮਸੀਹ ਦੇ ਲਫ਼ਜ਼ 3 ਆਇਤ ਦੇ ਵਿੱਚ ਨੇ। ਯਸੂ ਮਸੀਹ ਉਹਨੂੰ ਆਂਦੇ ਨੇ, ਜਿੰਨੀ ਦੇਰ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਕਿ ਯਸੂ ਮਸੀਹ ਦੀ ਨਿਕੋਦੀਮਸ ਨਾਲ ਗੱਲ ਹੋਈ ਹੈ ਕਿ ਉਹ ਉਹਨੂੰ ਰਬੂਨੀ ਕਹਿੰਦਾ ਹੈ, ਉਸਤਾਦ ਕਹਿੰਦਾ ਹੈ, ਤੇ ਉਹਨੂੰ ਆਂਦਾ ਹੈ ਕਿ ਜਿਹੜੇ ਮੋਜਜ਼ੇ ਤੂੰ ਵਹਾਨਾ ਉਹ ਖੁਦਾ ਤੋਂ ਇਲਾਵਾ ਨਹੀਂ ਕਰ ਸਕਦਾ। ਲੇਕਿਨ ਯਸੂ ਮਸੀਹ ਉਹਨੂੰ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਯਾਨੀ ਆਪਣੀ ਜ਼ਿੰਦਗੀ ਨੂੰ ਬਦਲੇ ਨਾ। ਅੱਜ ਮੈਂ ਦੱਸਣਾ ਚਾਹੁੰਦਾ, ਬੜੇ ਲੋਕ ਬਪਤਿਸਮਾ ਲੈ ਲੈਂਦੇ ਨੇ, ਤੋਬਾ ਵੀ ਕਰਦੇ ਨੇ, ਬਪਤਿਸਮਾ ਵੀ ਲੈਂਦੇ ਨੇ, ਚਰਚ ਵੀ ਆਉਂਦੇ ਨੇ, ਲੇਕਿਨ ਆਪਣੀ ਜ਼ਿੰਦਗੀ ਨਹੀਂ ਬਦਲਦੇ। ਯਸੂ ਮਸੀਹ ਨੇ ਇੱਥੇ ਕਿਹਾ ਨਵੇਂ ਸਿਰੇ ਤੋਂ ਪੈਦਾ ਹੋਣਾ। ਸਮਝ ਲਓ ਸਭ ਕੁਝ ਛੱਡ ਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ ਤੁਸੀਂ। ਖੁਦਾ ਦੀ ਹਜ਼ੂਰੀ 'ਚ ਹੁੰਦੇ ਹੋ, ਖੁਦਾ ਤੁਹਾਨੂੰ ਮਾਫ ਕਰਦਾ, ਤੁਸੀਂ ਤੋਬਾ ਕਰਦੇ ਹੋ ਤੇ ਬਪਤਿਸਮੇ ਲਈ ਤਿਆਰ ਹੁੰਦੇ ਹੋ, ਬਪਤਿਸਮਾ ਵੀ ਲੈ ਲੈਂਦੇ ਹੋ। ਤੇ ਜੇ ਨਵੇਂ ਸਿਰੇ ਤੋਂ ਪੈਦਾ ਨਹੀਂ ਹੁੰਦੇ ਤੇ ਸਭ ਕੁਝ ਤੁਹਾਡਾ ਬੇਕਾਰ ਹੈ। ਯਸੂ ਮਸੀਹ ਦੇ ਇੱਥੇ ਅਲਫਾਜ਼ ਨੇ, ਮੈਂ ਫੇਰ ਜ਼ਰਾ ਤੁਹਾਨੂੰ ਪੜ੍ਹ ਕੇ ਦੱਸਣਾ ਚਾਹਨਾ, ਜ਼ਰਾ ਗੌਰ ਨਾਲ ਸੁਣੋ। ਲਿਖਿਆ ਹੈ ਕਿ ਜਿੰਨੀ ਦੇਰ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਹੀ ਨਹੀਂ ਸਕਦਾ। ਤੇ ਬੜੇ ਲੋਕ ਕਹਿੰਦੇ ਨੇ ਤੋਬਾ ਕਰੋ, ਬਪਤਿਸਮਾ ਲੈ ਲਓ, ਤੁਸੀਂ ਨਿਜਾਤ ਪਾਓਗੇ ਤੇ ਖੁਦਾ ਦੀ ਬਾਦਸ਼ਾਹੀ ਜਾਣ ਲਈ ਤੁਸੀਂ ਤਿਆਰ। ਲੇਕਿਨ ਯਸੂ ਮਸੀਹ ਖੁਦ ਕੀ ਆਂਦੇ ਨੇ? ਯਸੂ ਮਸੀਹ ਦੀ ਆਪਣੀ ਜ਼ਬਾਨੇ ਮੁਬਾਰਕਾ ਦੇ ਵਿੱਚੋਂ ਕੀ ਅਲਫਾਜ਼ ਨਿਕਲੇ ਨੇ ਕਿ ਜਿੰਨੀ ਦੇਰ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਉਹ ਜਾਣਾ ਕੀ ਵੇਖ ਹੀ ਨਹੀਂ ਸਕਦਾ, ਦੂਰੋਂ ਵੀ ਨਹੀਂ ਵੇਖ ਸਕਦਾ,
ਮੈਨੂੰ ਯਾਦ ਆ ਗਿਆ ਖੁਦਾ ਦਾ ਬੰਦਾ ਮੂਸਾ, ਉਹਦਾ ਮੁਲਕੇ ਕਨਾਨ ਚ ਜਾਣਾ ਖੁਦਾ ਨੇ ਮਨਾ ਕਰਤਾ ਕਿ ਤੂੰ ਹੁਣ ਨਹੀਂ ਜਾ ਸਕਦਾ, ਇੱਕ ਗਲਤੀ ਦੀ ਵਜ੍ਹਾ ਤੋਂ। ਉਹ ਬੜਾ ਮਿੰਨਤਾਂ ਕਰਦਾ ਰਿਹਾ ਖੁਦਾ ਅੱਗੇ, ਬੜੀਆਂ ਮਿੰਨਤਾਂ ਕਰਦਾ ਖੁਦਾਵੰਦਾ ਮੈਨੂੰ ਵਿਖਾ, ਮੈਂ ਮੁਲਕੇ ਕਨਾਨ ਵੇਖਣਾ ਚਾਹਨਾ, ਇੰਨਾ ਸਫ਼ਰ ਕਰਕੇ ਮੈਂ ਆਇਆ, ਤੂੰ ਮੇਰੇ ਨਾਲ ਕਲਾਮ ਕੀਤਾ ਹੈ, ਮੈਂ ਇਹਨਾਂ ਲੋਕਾਂ ਨੂੰ ਲੈ ਕੇ ਆਇਆ ਵਾਂ, ਕਿੰਨਾ ਮੈਂ ਕਿੰਨੀਆਂ ਮੁਸੀਬਤਾਂ ਨਾਲ ਲੈ ਕੇ ਆਇਆ ਵਾਂ, ਮੈਂ ਮੁਲਕੇ ਕਨਾਨ ਵੇਖਣਾ ਚਾਹਨਾ। ਲੇਕਿਨ ਖੁਦਾ ਨੇ ਕਿਹਾ ਅੱਛਾ ਤੈਨੂੰ ਵਿਖਾ ਦਿਆਂਗਾ। ਤੇ ਮੈਂ ਉਸ ਜਗ੍ਹਾ ਤੋਂ ਹੋ ਕੇ ਆਇਆ ਵਾਂ, ਜੋਰਡਨ ਦੇ ਵਿੱਚ ਉਸ ਪਹਾੜ ਤੋਂ ਹੋ ਕੇ ਆਇਆ ਵਾਂ ਜਿੱਥੋਂ ਮੂਸਾ ਨੇ ਮੁਲਕੇ ਕਨਾਨ ਖੜੇ ਹੋ ਕੇ ਵੇਖਿਆ। ਮੂਸਾ ਦੀਆਂ ਅੱਖਾਂ ਬੜੀਆਂ ਤੇਜ਼ ਸਨ, ਉਹਦੀ ਨਜ਼ਰ ਕਮਜ਼ੋਰ ਨਹੀਂ ਹੋਈ, ਉਹਦੀ ਨਜ਼ਰ ਬੜੀ ਤੇਜ਼ ਸੀ, ਤੇ ਉਹਨੇ ਮੁਲਕੇ ਕਨਾਨ ਵੇਖਿਆ ਤੇ ਦੂਰੋਂ ਵੇਖਿਆ, ਵਿੱਚ ਨਹੀਂ ਜਾ ਸਕਿਆ। ਅੱਜ ਮੈਂ ਆਪਣੇ ਸਾਰੇ ਦੋਸਤਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ, ਜਿੰਨੀ ਦੇਰ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਤੇ ਇੱਥੇ ਦੇ ਦਾਖਲ ਹੋਣ ਦੀ ਗੱਲ ਕਰਨ ਲੱਗਿਆ ਕਿ ਉਹ ਤਾਂ ਦੂਰੋਂ ਵੀ ਨਹੀਂ ਵੇਖ ਸਕਦਾ। ਇਸ ਲਈ ਯਿਸੂ ਮਸੀਹ ਦੇ ਨਾਲ ਚੱਲਣਾ, ਯਿਸੂ ਮਸੀਹ ਦੀ ਮਰਜ਼ੀ ਨੂੰ ਪੂਰੀਆਂ ਕਰਨਾ, ਇਹ ਬੜਾ ਜ਼ਰੂਰੀ ਹੈ। ਤੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਚਲਾਣਾ ਇਹ ਬੜਾ ਜ਼ਰੂਰੀ ਹੈ। ਸਭ ਕੁਝ ਛੱਡ ਦਿਓ, ਸਮਝੋ ਨਾ ਤੁਸੀਂ ਕੋਈ ਕੀਤਾ, ਨਾ ਕੋਈ ਚੰਗਾ ਕੰਮ ਕਰ ਸਕੇ ਤੇ ਨਾ ਕੋਈ ਭੈੜਾ ਕਰ ਲਿਆ। ਤੁਹਾਡੇ ਭੈੜੇ ਕੰਮ ਖੁਦਾ ਨੇ ਮਾਫ ਕਰ ਦਿੱਤੇ ਨੇ, ਕਿਉਂ ਤੁਸੀਂ ਖੁਦਾ ਤੋਂ ਮਾਫੀ ਮੰਗੀ ਹੈ। ਉਹਨੇ ਤੁਹਾਡੇ ਸਾਰੇ ਗੁਨਾਹ, ਤੁਹਾਡੀਆਂ ਸਾਰੀਆਂ ਗਲਤੀਆਂ ਆਪਣੇ ਤੇ ਲੈ ਕੇ ਉਹ ਸਲੀਬ ਤੇ ਚੜ ਗਿਆ, ਤੇ ਉਹਨੇ ਤੁਹਾਡੇ ਗੁਨਾਹਾਂ ਦੀ ਦਸਤਾਵੇਜ਼ ਮਿਟਾ ਦਿੱਤੀ ਜੇ, ਖਤਮ ਕਰ ਦਿੱਤੀ ਜੇ, ਸਾਫ਼ ਹੋ ਗਈ ਬਿਲਕੁਲ। ਕਿਉਂ? ਜਿੱਥੇ ਤੁਹਾਡੇ ਗੁਨਾਹ ਲਿਖੇ ਸਨ ਉੱਥੇ ਬਰਰੇ ਦਾ ਲਹੂ ਆ ਗਿਆ ਤੇ ਉਹ ਗੁਨਾਹ ਨਜ਼ਰ ਹੀ ਨਹੀਂ ਆਉਂਦੇ, ਤੇ ਇੰਨੀ ਦੂਰ ਚਲੇ ਗਏ ਨੇ ਜਿਵੇਂ ਚੜ੍ਹਦੇ ਤੋਂ ਲਹਿੰਦਾ ਹੈ। ਤੇ ਇਸ ਲਈ ਖੁਦਾ ਦੇ ਕੋਲ ਆ ਕੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰੋ। ਹਾਲਾਂਕਿ ਨਿਕੋਦੀਮਸ ਆਂਦਾ ਹੈ, ਯਿਸੂ ਕੀ ਕਹਿ ਰਿਹਾ, ਉਸਤਾਦ ਕੀ ਕਹਿ ਰਿਹਾ, ਇੱਕ ਦਫਾ ਬੰਦਾ ਬੁੱਢਾ ਹੋ ਜਾਏ ਤੋ ਕਿਵੇਂ ਆਪਣੀ ਮਾਂ ਦੇ ਪੇਟ ਤੋਂ ਜਾਏਗਾ ਤੇ ਦੁਬਾਰਾ ਪੈਦਾ ਹੋਏਗਾ? ਕਿਉਂ ਇਹ ਗੱਲ ਕਰ ਰਿਹਾ ਕਿ ਉਹਦੀ ਸੋਚ ਜਸਮਾਨੀ ਹੈ, ਉਹਦੀ ਸੋਚ ਰੂਹਾਨੀ ਨਹੀਂ ਹੈਗੀ। ਉਹ ਨਵੇਂ ਸਿਰੇ ਨਾਲ ਪੈਦਾ ਹੋਣਾ, ਰੂਹ ਨਾਲ ਪੈਦਾ ਹੋਣਾ ਹੈ ਕਿ ਤੁਸੀਂ ਆਪਣੇ ਆਪ ਨੂੰ ਪੈਦਾ ਤੇ ਹੋਣ ਦੇਂਦੇ ਹੋ, ਪੈਦਾ ਤੇ ਹੋ ਗਏ ਹੋ ਨਵੇਂ ਸਿਰੇ ਤੋਂ। ਤੁਸੀਂ ਤੋਬਾ ਕਰ ਲਈ, ਬਪਤਿਸਮਾ ਲੈ ਲਿਆ, ਤੁਸੀਂ ਨਵੇਂ ਸਿਰੇ ਤੋਂ ਆ ਗਏ ਹੋ, ਲੇਕਿਨ ਕੋਈ ਗੁਨਾਹ ਨਾ ਕਰੋ। ਆਪਣੇ ਅੰਦਰ ਖੁਦਾ ਦੀ ਹਜ਼ੂਰੀ ਰੱਖੋ, ਆਪਣੇ ਅੰਦਰ ਖੁਦਾ ਦਾ ਕਲਾਮ ਰੱਖੋ, ਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੋ, ਖੁਦਾ ਦਾ ਡਰ ਤੇ ਖੌਫ ਰੱਖ ਕੇ ਕਿ ਮੈਨੂੰ ਖੁਦਾ ਵੇਖ ਰਿਹਾ। ਅਗਰ ਕੋਈ ਨਹੀਂ ਵੇਖ ਰਿਹਾ ਤੇ ਮੈਨੂੰ ਖੁਦਾ ਵੇਖ ਰਿਹਾ, ਤੇ ਮੈਂ ਗੁਨਾਹ ਨਾ ਕਰਾਂ ਤੇ ਖੁਦਾ ਦਾ ਡਰ ਤੇ ਖੌਫ ਰੱਖਾਂ। ਉਹ ਤੇ ਹਰ ਜਗ੍ਹਾ ਮੌਜੂਦ ਹੈ, ਉਹ ਤੁਹਾਡੀ ਇੱਕ ਇੱਕ ਸ਼ੈ ਵੇਂਦਾ ਪਿਆ, ਤੁਹਾਡੇ ਅੰਦਰ ਦੇ ਦਿਲ ਦੇ ਖਿਆਲਾਂ ਨੂੰ ਵੀ ਜਾਣਦਾ ਹੈ। ਇਸ ਲਈ ਮੈਂ ਸਾਰਿਆਂ ਅੱਗੇ ਦਰਖਾਸਤ ਕਰਨਾ ਕਿ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰੋ ਤਾਂ ਕਿ ਖੁਦਾ ਦੀ ਬਾਦਸ਼ਾਹੀ 'ਚ ਜਾ ਸਕੋ। ਤੇ ਜੇ ਤੁਸੀਂ ਸ਼ੁਰੂ ਨਹੀਂ ਕਰਦੇ ਤੇ ਫਿਰ ਤੋਬਾ ਕਰਨਾ ਤੇ ਬਪਤਿਸਮਾ ਲੈਣਾ ਵੀ ਬੇਕਾਰ ਹੈ, ਤੇ ਗੈਰ ਜ਼ਬਾਨਾਂ ਬੋਲਣਾ ਵੀ ਬੇਕਾਰ ਹੈ, ਤੇ ਮੁਹੱਬਤ ਰੱਖਣਾ ਵੀ ਬੇਕਾਰ ਹੈ। ਕਿਉਂ? ਇਸ ਲਈ ਕਿ ਤੁਸੀਂ ਨਵੇਂ ਸਿਰੇ ਤੋਂ ਪੈਦਾ ਨਹੀਂ ਹੋਏ, ਤੇ ਅੱਜ ਤੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੋ ਨਵੇਂ ਸਿਰੋਂ ਪੈਦਾ ਹੋ ਕੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।